ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ ਅੱਜ ਫਲੋਰੀਡਾ ਦੇ ਵਿੱਚ ਇੱਕ ਫੈਡਰਲ ਜੱਜ ਆ ਉਹਨਾਂ ਦੇ ਦੁਆਰਾ ਮਾਸਕ ਮੈਂਡੇਟ ਆ ਉਹਨਾਂ ਨੂੰ ਸਟ੍ਰਾਈਕ ਡਾਊਨ ਕਰ ਦਿੱਤਾ ਗਿਆ ਆ। ਟਰਾਂਸਪੋਰਟੇਸ਼ਨ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਕਹਿੰਦੇ ਆ ਵੀ ਬਾਈਡਨ ਪ੍ਰਸ਼ਾਸਨ ਦੁਆਰਾ ਜਿਹੜਾ ਪਹਿਲਾਂ ਇਹ ਰੂਲ ਲਾਇਆ ਗਿਆ ਸੀਗਾ ਜਿਸ ਨੂੰ ਵਧਾ ਦਿੱਤਾ ਗਿਆ ਸੀ 15 ਦਿਨ ਦੇ ਲਈ ਹੋਰ ਵੀ ਪਬਲਿਕ ਟਰਾਂਜ਼ਿਟਸ ਦੇ ਵਿੱਚ ਮਾਸਕ ਪਾਉਣਾ ਜ਼ਰੂਰੀ ਹੋਊਗਾ ਉਸ ਨੂੰ ਹੁਣ ਅਨਫੋਰਸ ਨਹੀਂ ਕਰਨਗੇ। TSA ਨੇ ਵੀ ਅੱਜ ਇਹ ਐਲਾਨ ਕਰ ਦਿੱਤਾ ਹੈਗਾ। ਸੋ ਫੈਡਰਲ ਮਾਸਕ ਰਿਕੁਆਇਰਮੈਂਟਸ ਏਅਰਪਲੇਨ ਟ੍ਰੇਨਸ ਬੱਸਿਸ ਤੇ ਹੋਰ ਪਬਲਿਕ ਟਰਾਂਸਪੋਰਟੇਸ਼ਨ ਦੇ ਵਿੱਚ ਇਸ ਨੂੰ ਹੁਣ ਰੋਕ ਦਿੱਤਾ ਗਿਆ ਹੈ। ਸੋ CDC ਨੇ ਆਪਣੀਆਂ ਇਹ ਜਿਹੜੀਆਂ ਮਾਸਕ ਰਿਕੁਆਇਰਮੈਂਟਸ ਆ ਇਸ ਨੂੰ ਐਕਸਟੈਂਡ ਕੀਤਾ ਸੀਗਾ 3 ਮਈ ਤੱਕ। ਸੋ ਹੁਣ ਕਹਿੰਦੇ ਵੀ ਰੂਲਿੰਗ ਦੇ ਨਾਲ ਜਿਹੜੀਆਂ ਇੰਡੀਵਿਜੂਅਲ ਏਅਰਲਾਈਨਸ ਤੇ ਲੋਕਲ ਟਰਾਂਜ਼ਿਟ ਏਜੰਸੀਜ਼ ਆ ਉਹਨਾਂ ਉੱਤੇ ਇਹ ਭਾਰ ਸੁੱਟ ਦਿੱਤਾ ਗਿਆ ਵੀ ਇਹ ਤੁਹਾਡੀ ਮਰਜ਼ੀ ਆ ਤੁਸੀਂ ਇਸ ਨੂੰ ਮਾਸਕ ਨੂੰ ਲਾਉਣਾ ਹੈ ਕਿ ਨਹੀਂ, ਪਰ ਫੈਡਰਲੀ ਇਸ ਨੂੰ ਮੈਂਡੇਟ ਕਰਨ ਦੇ ਉੱਤੇ ਜਿਹੜਾ ਉਹ ਰੋਕ ਦਿੱਤਾ ਗਿਆ। ਜੱਜ ਕੈਥਰੀਨ ਕਿੰਬਲ ਮਿਜ਼ਲ ਉਹਨਾਂ ਨੇ ਆਪਣੇ 59 ਪੇਜਾਂ ਦੇ ਡਿਸੀਜਨ ਦੇ ਵਿੱਚ ਇਸ ਮੈਂਡੇਟ ਨੂੰ ਵੋਇਡ ਕਰ ਦਿੱਤਾ ਹੈਗਾ ਆ। ਸੋ ਨੇਸ਼ਨ ਵਾਈਡ ਬਹੁਤ ਸਾਰੇ ਜਿਹੜੀਆਂ ਕਹਿ ਲਓ ਵੀ ਤਰਕਾਂ ਦੇ ਕੇ CDC ਨੇ ਕਿਹਾ ਸੀਗਾ ਜੀ ਅਸੀਂ ਇਸ ਮਾਸਕ ਮੈਂਡੇਟ ਨੂੰ ਅੱਗੇ ਐਕਸਟੈਂਡ ਕਰ ਰਹੇ ਹੈਗੇ ਆ। ਜਿਹੜੀ ਉਹਨਾਂ ਦੀ ਪਬਲਿਕ ਹੈਲਥ ਸਰਵਿਸ ਐਕਟ 1944 ਦਾ ਬਣਦਾ ਆ ਉਸ ਦੇ ਤਹਿਤ, ਜਿਸ ਦੇ ਤਹਿਤ ਹੀ ਜਿਹੜਾ ਟਾਈਟਲ 42 ਵਾਲੀਆਂ ਜਿਹੜੀਆਂ ਚੀਜ਼ਾਂ ਆ ਪਬਲਿਕ ਹੈਲਥ ਐਮਰਜੈਂਸੀ ਦੇ ਤਹਿਤ ਉਹਨਾਂ ਨੂੰ ਰੋਕ ਕੇ ਰੱਖਿਆ ਗਿਆ ਆ। ਸੋ ਉਹੀ ਚੀਜ਼ਾਂ ਨੂੰ ਵਰਤੇ ਇਹਨਾਂ ਨੇ ਕੀਤਾ ਸੀਗਾ, ਪਰ ਹੁਣ ਇਸ ਜਿਹੜੇ ਜੱਜ ਆ ਉਹਨਾਂ ਨੇ ਕਿਹਾ ਵੀ ਨਹੀਂ ਇਨਫ ਜਿਹੜਾ ਉਹ ਹੋ ਗਿਆ ਆ। TSA ਨੇ ਆਲਰੇਡੀ ਐਲਾਨ ਕਰ ਦਿੱਤਾ ਵੀ ਅਸੀਂ ਹੁਣ ਏਅਰਪੋਰਟਸ ਦੇ ਉੱਤੇ ਇਸ ਨੂੰ ਅਨਫੋਰਸ ਨਹੀਂ ਕਰਾਂਗੇ। ਸੋ ਇਹ ਚੀਜ਼ ਜਿਹੜੀ ਲੇਟੈਸਟ ਆ ਉਹ ਵਾਪਰ ਰਹੀ ਆ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ ਅੱਜ ਫਲੋਰੀਡਾ ਦੇ ਵਿੱਚ ਇੱਕ ਫੈਡਰਲ ਜੱਜ ਆ ਉਹਨਾਂ ਦੇ ਦੁਆਰਾ ਮਾਸਕ ਮੈਂਡੇਟ ਆ ਉਹਨਾਂ ਨੂੰ ਸਟ੍ਰਾਈਕ ਡਾਊਨ ਕਰ ਦਿੱਤਾ ਗਿਆ ਆ। ਟਰਾਂਸਪੋਰਟੇਸ਼ਨ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਕਹਿੰਦੇ ਆ ਵੀ ਬਾਈਡਨ ਪ੍ਰਸ਼ਾਸਨ ਦੁਆਰਾ ਜਿਹੜਾ ਪਹਿਲਾਂ ਇਹ ਰੂਲ ਲਾਇਆ ਗਿਆ ਸੀਗਾ ਜਿਸ ਨੂੰ ਵਧਾ ਦਿੱਤਾ ਗਿਆ ਸੀ 15 ਦਿਨ ਦੇ ਲਈ ਹੋਰ ਵੀ ਪਬਲਿਕ ਟਰਾਂਜ਼ਿਟਸ ਦੇ ਵਿੱਚ ਮਾਸਕ ਪਾਉਣਾ ਜ਼ਰੂਰੀ ਹੋਊਗਾ ਉਸ ਨੂੰ ਹੁਣ ਅਨਫੋਰਸ ਨਹੀਂ ਕਰਨਗੇ। TSA ਨੇ ਵੀ ਅੱਜ ਇਹ ਐਲਾਨ ਕਰ ਦਿੱਤਾ ਹੈਗਾ। ਸੋ ਫੈਡਰਲ ਮਾਸਕ ਰਿਕੁਆਇਰਮੈਂਟਸ ਏਅਰਪਲੇਨ ਟ੍ਰੇਨਸ ਬੱਸਿਸ ਤੇ ਹੋਰ ਪਬਲਿਕ ਟਰਾਂਸਪੋਰਟੇਸ਼ਨ ਦੇ ਵਿੱਚ ਇਸ ਨੂੰ ਹੁਣ ਰੋਕ ਦਿੱਤਾ ਗਿਆ ਹੈ। ਸੋ CDC ਨੇ ਆਪਣੀਆਂ ਇਹ ਜਿਹੜੀਆਂ ਮਾਸਕ ਰਿਕੁਆਇਰਮੈਂਟਸ ਆ ਇਸ ਨੂੰ ਐਕਸਟੈਂਡ ਕੀਤਾ ਸੀਗਾ 3 ਮਈ ਤੱਕ। ਸੋ ਹੁਣ ਕਹਿੰਦੇ ਵੀ ਰੂਲਿੰਗ ਦੇ ਨਾਲ ਜਿਹੜੀਆਂ ਇੰਡੀਵਿਜੂਅਲ ਏਅਰਲਾਈਨਸ ਤੇ ਲੋਕਲ ਟਰਾਂਜ਼ਿਟ ਏਜੰਸੀਜ਼ ਆ ਉਹਨਾਂ ਉੱਤੇ ਇਹ ਭਾਰ ਸੁੱਟ ਦਿੱਤਾ ਗਿਆ ਵੀ ਇਹ ਤੁਹਾਡੀ ਮਰਜ਼ੀ ਆ ਤੁਸੀਂ ਇਸ ਨੂੰ ਮਾਸਕ ਨੂੰ ਲਾਉਣਾ ਹੈ ਕਿ ਨਹੀਂ, ਪਰ ਫੈਡਰਲੀ ਇਸ ਨੂੰ ਮੈਂਡੇਟ ਕਰਨ ਦੇ ਉੱਤੇ ਜਿਹੜਾ ਉਹ ਰੋਕ ਦਿੱਤਾ ਗਿਆ। ਜੱਜ ਕੈਥਰੀਨ ਕਿੰਬਲ ਮਿਜ਼ਲ ਉਹਨਾਂ ਨੇ ਆਪਣੇ 59 ਪੇਜਾਂ ਦੇ ਡਿਸੀਜਨ ਦੇ ਵਿੱਚ ਇਸ ਮੈਂਡੇਟ ਨੂੰ ਵੋਇਡ ਕਰ ਦਿੱਤਾ ਹੈਗਾ ਆ। ਸੋ ਨੇਸ਼ਨ ਵਾਈਡ ਬਹੁਤ ਸਾਰੇ ਜਿਹੜੀਆਂ ਕਹਿ ਲਓ ਵੀ ਤਰਕਾਂ ਦੇ ਕੇ CDC ਨੇ ਕਿਹਾ ਸੀਗਾ ਜੀ ਅਸੀਂ ਇਸ ਮਾਸਕ ਮੈਂਡੇਟ ਨੂੰ ਅੱਗੇ ਐਕਸਟੈਂਡ ਕਰ ਰਹੇ ਹੈਗੇ ਆ। ਜਿਹੜੀ ਉਹਨਾਂ ਦੀ ਪਬਲਿਕ ਹੈਲਥ ਸਰਵਿਸ ਐਕਟ 1944 ਦਾ ਬਣਦਾ ਆ ਉਸ ਦੇ ਤਹਿਤ, ਜਿਸ ਦੇ ਤਹਿਤ ਹੀ ਜਿਹੜਾ ਟਾਈਟਲ 42 ਵਾਲੀਆਂ ਜਿਹੜੀਆਂ ਚੀਜ਼ਾਂ ਆ ਪਬਲਿਕ ਹੈਲਥ ਐਮਰਜੈਂਸੀ ਦੇ ਤਹਿਤ ਉਹਨਾਂ ਨੂੰ ਰੋਕ ਕੇ ਰੱਖਿਆ ਗਿਆ ਆ। ਸੋ ਉਹੀ ਚੀਜ਼ਾਂ ਨੂੰ ਵਰਤੇ ਇਹਨਾਂ ਨੇ ਕੀਤਾ ਸੀਗਾ, ਪਰ ਹੁਣ ਇਸ ਜਿਹੜੇ ਜੱਜ ਆ ਉਹਨਾਂ ਨੇ ਕਿਹਾ ਵੀ ਨਹੀਂ ਇਨਫ ਜਿਹੜਾ ਉਹ ਹੋ ਗਿਆ ਆ। TSA ਨੇ ਆਲਰੇਡੀ ਐਲਾਨ ਕਰ ਦਿੱਤਾ ਵੀ ਅਸੀਂ ਹੁਣ ਏਅਰਪੋਰਟਸ ਦੇ ਉੱਤੇ ਇਸ ਨੂੰ ਅਨਫੋਰਸ ਨਹੀਂ ਕਰਾਂਗੇ। ਸੋ ਇਹ ਚੀਜ਼ ਜਿਹੜੀ ਲੇਟੈਸਟ ਆ ਉਹ ਵਾਪਰ ਰਹੀ ਆ।